ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਮੈਂ ਚਾਹਾਂਗੀ ਕਿ ਆਪਣੇ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਟੀਵੀ 84 ਨੂੰ ਦੇਖ ਸਕਦੇ ਨੇ roku, ਜਾਦੂ ਬਾਕਸ, ਸਪੈਕਟਰਮ, ਫੇਸਬੁੱਕ, CPN, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੇ ਗਲੋਬਲ CPN ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਮੈਂ ਇਹਦੇ ਨਾਲ ਹੋਰ ਜਾਣਕਾਰੀ ਐਡ ਕਰਦੇ ਹਾਂ। ਅਸੀਂ ਜਦੋਂ ਆਪਣੇ ਵੀਕਲੀ 2 ਆਰਟੀਕਲ ਪੰਜਾਬੀ ਦੇ ਵਿੱਚ, ਜਿਸ ਨੂੰ ਗੁਰਮੁਖੀ ਸਕ੍ਰਿਪਟ ਦੇ ਵਿੱਚ ਹੀ ਲਿਖਿਆ ਜਾਂਦਾ ਇੱਥੇ ਜੀ, ਉਹ ਪਾਉਂਦੇ ਸੀ ਤੇ ਬਹੁਤ ਸਾਰੇ ਸਾਡੇ ਪਾਕਿਸਤਾਨੀ ਭਰਾ ਭੈਣ ਇਹ ਸਾਨੂੰ ਸ਼ਿਕਾਇਤ ਕਰਦੇ ਸੀ ਕਿ ਸਾਨੂੰ ਗੁਰਮੁਖੀ ਨਹੀਂ ਆਉਂਦੀ ਤੇ ਤੁਸੀਂ ਇਸ ਨੂੰ ਜਾਂ ਅੰਗਰੇਜ਼ੀ 'ਚ ਇਸ ਦਾ ਟਰਾਂਸਲੇਟ ਕਰੋ ਤੇ ਜਾਂ ਤੁਸੀਂ ਜਿਹੜਾ ਉਰਦੂ ਸਕ੍ਰਿਪਟ ਦੇ ਵਿੱਚ ਲਿਖੋ। ਸੋ ਅਸੀਂ ਇੱਕ ਮਿਡਲ ਰਸਤਾ ਲੱਭਿਆ ਕਿ ਵੀ ਜਿਨ੍ਹਾਂ ਨੂੰ ਸਕ੍ਰਿਪਟ ਨਹੀਂ ਵੀ ਆਉਂਦੀ ਉਹਨਾਂ ਨੂੰ ਜ਼ਬਾਨ ਤਾਂ ਆਉਂਦੀ ਹੈ, ਕਿਉਂਕਿ ਇਸੇ ਤਰ੍ਹਾਂ ਹੀ ਉਹ ਟੀਵੀ 84 ਨਾਲ ਜੁੜੇ ਨੇ ਜੀ। ਸੋ ਹੁਣ ਸਾਡੇ ਦੋਨੋਂ ਆਰਟੀਕਲਸ ਦੀਆਂ ਹੀ ਜਿਹੜੀਆਂ ਆਡੀਓ ਫਾਈਲਸ ਨੇ ਉਹ ਉਸ ਦੇ ਨਾਲ ਜੁੜੀਆਂ ਹੁੰਦੀਆਂ। ਪਿਛਲੀ ਆਡੀਓ ਫਾਈਲ ਤੁਸੀਂ ਕੀਤੀ ਇੱਕ ਆਰਟੀਕਲ ਦੀ, ਇੱਕ ਦੀ ਅਮਰਵੀਰ ਸਿੰਘ ਨੇ ਕੀਤੀ ਹੈ ਔਰ ਸਾਨੂੰ ਉਸ ਦੇ ਉੱਤੇ ਕਾਫੀ ਜਿਹੜੀ ਹੈ ਪੋਜ਼ਿਟਿਵ ਜਿਹੜੀ ਹੈ ਮਿਲੀ ਹੈ ਇਨਪੁਟ। ਸੋ ਅਸੀਂ ਇਹ ਯਾਦ ਦਹਾਨੀ ਕਰਵਾ ਦਈਏ ਕਿ ਵੀ ਹੁਣ ਜਦੋਂ ਗੁਰਮੁਖੀ ਦੇਖੋ ਤਾਂ ਇੱਕਦਮ ਥੱਲੇ ਸਕਰੋਲ ਡਾਊਨ ਨਾ ਕਰਨਾ, ਆਡੀਓ ਫਾਈਲ 'ਤੇ ਕਲਿੱਕ ਕਰਕੇ ਤੁਸੀਂ ਉਸ ਨੂੰ ਸੁਣ ਸਕਦੇ ਹੋ। ਇੱਕ ਪਾਰਟ ਜਿਹੜਾ ਮੈਨੂੰ ਸਾਡੇ ਵੀਰ ਸੁਖਵਿੰਦਰ ਸਿੰਘ ਬਾਜਵਾ, ਜਦੋਂ ਮੈਂ ਅੱਜ ਏਅਰਪੋਰਟ ਤੋਂ ਹੀ ਆ ਰਿਹਾ ਸੀ ਤਾਂ ਉਹਨਾਂ ਦੀ ਕਾਲ ਸੀ ਓਮਪੁਰੀ, ਪਿਛਲੇ ਦਿਨਾਂ 'ਚ ਉਹਨਾਂ ਦੀ ਹਾਰਟ ਅਟੈਕ ਨਾਲ ਡੈਥ ਦੀ ਖਬਰ ਆਈ। ਹਾਲਾਂਕਿ ਟ੍ਰਿਬਿਊਟ ਤਾਂ ਸਾਰੇ ਪਾਸਿਓਂ ਦਿੱਤੀ ਗਈ, ਜਦੋਂ ਈਵਨ ਪਾਕਿਸਤਾਨ ਦੇ ਵਿੱਚ ਵੀ ਸਾਰੇ ਮਹਿਸੂਸ ਕਰਦੇ ਨੇ ਕਿ ਕੁਛ ਆਵਾਜ਼ਾਂ ਜਿਹੜੀਆਂ, ਕੁਛ ਜਿਹਨਾਂ ਨੂੰ ਬਹਾਦਰ ਆਵਾਜ਼ਾਂ ਤੁਸੀਂ ਕਹਿ ਸਕਦੇ ਹੋ, ਕਿ ਜਦੋਂ ਪਾਕਿਸਤਾਨ ਦੇ ਐਕਟਰਸ ਨੂੰ ਕਿਹਾ ਕਿ ਜੀ ਉਹ ਕੰਮ ਨਹੀਂ ਕਰ ਸਕਦੇ, ਸ਼ਿਵ ਸੈਨਾ ਨੇ ਧਮਕੀ ਦਿੱਤੀ ਤਾਂ ਉਹਨੇ ਬੜੀ ਬਹਾਦਰੀ ਨਾਲ ਇਸ ਨੂੰ ਨਕਾਰਿਆ ਸੀ। ਇਸ ਗੱਲ ਨੂੰ ਜਦੋਂ ਉੜੀ ਦੇ ਹਮਲੇ ਦੇ ਬਹਾਨੇ ਨਾਲ ਇਹ ਕਰਨਾ ਚਾਹੁੰਦੇ ਸੀ, ਉਦੋਂ ਉਹਨੇ ਕਿਹਾ ਸੀ ਕਿ ਭਾਈ ਜੇ ਫੌਜੀ ਮਰਦੇ ਨੇ ਤਾਂ ਉਹਨਾਂ ਨੂੰ ਇਹਦੀ ਤਨਖਾਹ ਮਿਲਦੀ ਹੈ, ਉਹ ਜਿਹੜੇ ਨੇ ਭਰਤੀ ਹੁੰਦੇ ਨੇ, ਔਰ ਇਸ ਨਫ਼ਰਤ ਨੂੰ ਨਾ ਲਿਆਓ ਇਸ ਕਿਸਮ ਦਾ। ਹਾਲਾਂ ਬਾਅਦ 'ਚ ਉਹਨੂੰ ਬੜਾ ਹਿਊਮਿਲੇਟ ਕੀਤਾ ਔਰ ਉਹਨੂੰ ਮਾਫੀ ਮੰਗਣੀ ਪਈ ਆਪਣੇ ਇਸ ਕਾਮੈਂਟ ਦੇ ਲਈ। ਸੋ ਪੰਜਾਬੀ ਓਰੀਜਨ ਦਾ ਬੰਦਾ, ਉੱਥੋਂ ਆਮ ਸਧਾਰਨ ਬੜੇ ਲੋਅਰ ਮਿਡਲ ਕਲਾਸ 'ਚੋਂ ਨਿਕਲ ਕੇ ਉਹਨੇ ਬਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਥਾਂ ਬਣਾਈ ਔਰ ਬਹੁਤ ਥੋੜ੍ਹੇ ਨੇ ਉਹਨਾਂ 'ਚੋਂ ਜਿਹੜੇ ਹਾਲੀਵੁੱਡ 'ਚ ਵੀ ਜਿਨ੍ਹਾਂ ਨੇ ਥਾਂ ਬਣਾਈ। ਸੋ ਮੇਰਾ ਤਾਂ ਉਹਦੇ 'ਚ ਬਹੁਤਾ ਇੰਟਰਸਟ ਨਹੀਂ ਹੁੰਦਾ ਉਸ ਪਾਰਟ 'ਚ, ਲੇਕਿਨ ਜਿਵੇਂ ਬਾਜਵਾ ਜੀ ਨੇ ਵੀ ਕਿਹਾ ਕਿ ਉਹ ਖਬਰਾਂ ਮੈਂ ਮੋਨੀਟਰ ਕਰ ਰਿਹਾ ਸੀ ਕਿ ਵੀ ਪਹਿਲਾਂ ਤਾਂ ਇਹੀ ਸੀ ਕਿ ਜੀ ਹਾਰਟ ਅਟੈਕ ਹੋਇਆ, ਉਹਨਾਂ ਦੀ ਹਾਲਾਂ ਫੈਮਿਲੀ ਸੈਪਰੇਸ਼ਨ ਹੋਈ ਸੀ। ਹੁਣ ਜਿਹੜੀ ਖਬਰ ਆ ਰਹੀ ਹੈ ਜਿਹਦੇ 'ਚ ਹੁਣ ਦੁਬਾਰਾ ਪੋਸਟਮਾਰਟਮ ਰਿਪੋਰਟ ਔਰ ਇਹ ਉਹ ਵੀ ਕਰਨ ਦਾ ਹੈ ਕਿ ਉਹਨਾਂ ਦੇ 1.5 ਇੰਚ ਜਿਹੜਾ ਜ਼ਖਮ ਹੈ ਉਹਨਾਂ ਦੇ ਸਿਰ ਦੇ ਉੱਤੇ ਸੀ ਔਰ ਬਾਹਾਂ 'ਤੇ ਔਰ ਦੂਸਰੇ 'ਤੇ ਵੀ, ਔਰ ਉਹਨਾਂ ਦੇ ਮਰਡਰ ਦਾ ਹੈ। ਔਰ ਕਿਸੇ ਨੇ ਇਹ ਵੀ ਇਹ ਟਿਪ ਆਫ ਕੀਤਾ ਹੈ ਕਿ ਵੀ ਇਹ ਜਿਹੜੇ ਅਜੀਤ ਡੋਵਲ ਔਰ ਜਿਹੜੀਆਂ ਇੰਡੀਅਨ ਏਜੰਸੀਆਂ ਹਰ ਉਸ ਆਵਾਜ਼ ਨੂੰ ਜਿਹੜੀ ਪਾਕਿਸਤਾਨ ਔਰ ਭਾਰਤ ਦੇ ਨਾਲ ਦੋਸਤੀ ਦੀ ਗੱਲ ਕਰਦੀ ਹੈ ਉਹਨੂੰ ਸਾਇਲੈਂਟ ਕਰਵਾ ਦੇਣੀਆਂ ਚਾਹੁੰਦੇ ਨੇ। ਔਰ ਇਹ ਓਮਪੁਰੀ ਦਾ ਵੀ, ਕਿਉਂਕਿ ਇੱਕ ਬਹਾਦਰ ਆਵਾਜ਼ ਸੀ ਜਿਹੜੀ ਕਿ ਖੁੱਲ੍ਹ ਕੇ ਭਾਰਤ ਪਾਕਿਸਤਾਨ ਦੋਸਤੀ ਦੀ ਗੱਲ ਕਰਦੀ ਸੀ, ਇੰਡੀਅਨ ਕਮਿਊਨਲਿਸਟ ਨੂੰ RSS ਔਰ ਦੂਸਰਿਆਂ ਦੇ ਖਿਲਾਫ, ਕਿਉਂਕਿ ਉਹ ਬੜਾ ਬੇਖੌਫ ਜਿਹਾ ਬੰਦਾ ਸੀ, ਜੋ ਉਹਦੇ ਮੂੰਹ 'ਚ ਆਇਆ ਉਹਨੇ ਕਹਿ ਦੇਣਾ, ਭਾਵੇਂ ਬਾਅਦ 'ਚ ਮਾਫੀ ਮੰਗ ਲਏ। ਸੋ ਅਸੀਂ ਕਿਉਂਕਿ ਉਹਨਾਂ ਦੀ ਚਾਹਨਾ ਸੀ ਬਾਜਵਾ ਜੀ ਦੀ ਕਿ ਇਸ ਗੱਲ ਨੂੰ ਲਿਆਈਏ, ਔਰ ਮੈਨੂੰ ਵੀ ਲੱਗਾ ਕਿ ਵੀ ਪਹਿਲਾਂ ਤਾਂ ਇਹ ਸਟੋਰੀ ਨਹੀਂ ਸੀ, ਲੇਕਿਨ ਇਹ ਸਾਰਾ ਜਿਹੜੀ ਹੁਣ ਇਹ ਫਲਿੱਪ ਇਹ ਸਾਰਿਆਂ ਨੂੰ ਮਿਲਿਆ। ਹਾਲਾਂਕਿ ਇਹਦੇ 'ਚੋਂ ਕਦੇ ਵੀ ਟਰੂਥ ਸਾਹਮਣੇ ਨਹੀਂ ਆਉਂਦੀ, ਕਿਉਂਕਿ ਏਜੰਸੀਆਂ ਦਾ ਕੰਮ ਹੁੰਦਾ ਇਸ ਕਿਸਮ ਦੇ ਮਰਡਰ ਕੀਤੇ ਜਾਂਦੇ ਨੇ। ਔਰ ਅਸੀਂ ਦੇਖਦੇ ਹਾਂ ਵੀ ਕਿਵੇਂ ਕਈ ਆਵਾਜ਼ਾਂ ਨੂੰ, ਈਵਨ ਗਿਆਨੀ ਜ਼ੈਲ ਸਿੰਘ ਵਰਗਾ ਟਰੇਟਰ ਵੀ ਉਹ ਕੇਸਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਨਿਕਲਦੇ, ਹੁਣ ਉਹਨਾਂ ਦਿਨਾਂ 'ਚੋਂ ਆਪਣਾ ਮੈਮੋਇਰਸ ਲਿਖ ਰਿਹਾ ਸੀ ਕਿ ਜਿਹਦੇ 'ਚ ਉਹਨੇ ਜਿਹੜੀਆਂ ਗੱਲਾਂ, ਹਾਲਾਂ ਉਹਦੇ ਮੈਮੋਇਰਸ ਪਹਿਲਾਂ ਵੀ ਆਏ ਪਰ ਉਹਦੇ 'ਚ ਦੱਬ ਘੁੱਟ ਕੇ ਉਹਨੇ ਕਿਹਾ ਸੀ ਕਿ ਕਿਵੇਂ ਮੇਰਾ ਵੀ ਫੋਨ ਲਾਈਨ ਰਾਜੀਵ ਗਾਂਧੀ ਨੇ ਜਿਹੜੀ ਆ ਕੱਟ ਦਿੱਤੀ ਸੀ ਫਾਈਨਲੀ, ਪਰ ਉਹਨੂੰ ਨਿਕਲਦਿਆਂ ਟਰੱਕ ਵਿੱਚ ਵੱਜਾ, ਉਹ ਫਿਰ ਅੱਧ ਮਰਿਆ ਜਾਏ ਜਿਹੜਾ 2-3 ਹਫ਼ਤੇ ਉੱਥੇ PGI 'ਚ ਕਰਕੇ ਮਰ ਗਿਆ। ਸੋ ਇਹ ਕੀਤਾ ਜਾਂਦਾ ਹੈ ਔਰ ਅਸੀਂ ਸਮਝਦੇ ਹਾਂ ਵੀ ਜਿਸ ਕਿਸਮ ਦੇ ਨਾਲ, ਔਰ ਇਹ ਨਾਜ਼ੀਆਂ ਦੇ ਵੀ ਇਹ ਕਾਰਗੁਜ਼ਾਰੀ ਸੀ ਜੀ, ਔਰ ਜੋ ਇਸ ਵੇਲੇ ਢਾਂਚਾ ਉੱਥੇ ਬਣਿਆ ਹੋਇਆ, ਜਦੋਂ ਵੀ ਕੋਈ ਇਸ ਕਿਸਮ ਦਾ ਹੁੰਦਾ ਕਿਤੇ ਤਾਂ ਸਿੱਧੇ ਜਾ ਕੇ ਮਰਡਰ ਕਰ ਦਿੰਦੇ ਨੇ, ਔਰ ਜਿਨ੍ਹਾਂ ਨੂੰ ਨਹੀਂ ਆ ਉਹਨਾਂ ਨੂੰ ਸੁੱਤਿਆਂ ਸਵਾ ਦੇਣਾ ਜੀ, ਪਾਸਟ ਅਵੇ ਵਾਈਲ ਇਨ ਸਲੀਪ, ਹਾਰਟ ਅਟੈਕ ਹੋ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਦੇ ਵਿੱਚ ਵੇਟ ਹੋ ਸਕਦਾ ਹੈ ਕਿ ਇਹ ਜਿਹੜਾ ਇਸ ਕਿਸਮ ਦੀਆਂ ਆਵਾਜ਼ਾਂ ਨੂੰ ਸਾਇਲੈਂਟ ਕਰਨ ਦੀ ਲਾਈਨ ਹੈ। ਜਿਹੜੇ ਤੁਸੀਂ ਮੈਸੇजेस ਦੀ ਗੱਲ ਕੀਤੀ ਹੈ, ਹੁੰਦੇ ਹੋਣਗੇ ਕਿ ਉਹਨਾਂ ਦੇ ਮੈਸੇਜ ਸੁਣਾਏ ਜਾਣ। ਜੀ ਡਾਕਟਰ ਸਾਹਿਬ, ਮੈਂ ਚਾਹਾਂਗੀ ਅਸੀਂ ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਉਹਨਾਂ ਨੇ so good to have you back live in studio for the very first show of 2017
ਮੇ TV84 ਕੰਟੀਨਿਊ ਟੂ ਰੀਚ ਬਿਗਰ ਹਾਈਟਸ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਹਾਡੇ ਵਰਗੇ ਜਿਹੜੇ ਸਾਡੇ ਸ਼ੁਭ ਚਿੰਤਕ ਨੇ, ਪਿਆਰ ਕਰਨ ਵਾਲੇ ਨੇ ਔਰ ਸਚਿਆਰਤਾ ਦੇ ਨਾਲ ਗੁਰੂ ਪੰਥ ਦੀ ਜਿਹੜੀ ਹੈ ਹੋਣੀ ਸਿਰਜਣ ਦੇ ਲਈ ਭਾਵੇਂ ਆਪਣੀ ਅਰਦਾਸ ਰਾਹੀਂ ਔਰ ਆਪਣੇ ਕੰਮ ਰਾਹੀਂ ਜੋ ਵੀ ਕੋਈ ਕੰਟਰੀਬਿਊਟ ਕਰਦੇ, ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ। ਸਿੰਘ ਸਾਹਿਬ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਨਾਲ ਉਹਨਾਂ ਨੇ ਲਿਖੀ। ਜੁਝਾਰ ਵਿਰਕ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਵੀਰ ਗੁਰਵਿੰਦਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਤੁਸੀਂ ਤਾਂ ਸਕਾਈਪ ਤੇ ਵੀ ਪੂਰੇ ਪਟਾਕੇ ਪਾਏ ਸੀ, ਪਰ ਮੈਨੂੰ ਆਪ ਨੂੰ ਇੰਨੇ ਸੁਣਦੇ ਪਟਾਕੇ ਪਾਏ ਦੂਰ ਬੈਠੇ, ਬਟ ਬਹੁਤ ਬਹੁਤ ਸ਼ੁਕਰੀਆ। ਬਲਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਦਲਜੀਤ ਸਿੰਘ, ਗੋਡ ਬਲੈਸ ਯੂ ਸਰ ਜੀ, ਗੋਡ ਬਲੈਸ ਐਵਰੀਬਡੀ। ਜਿਹੜਾ ਵੀ ਅਸੀਂ ਤਾਂ ਸਰਬੱਤ ਦੇ ਭਲੇ 'ਚ ਯਕੀਨ ਰੱਖਣ ਵਾਲੇ ਹਾਂ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤੈ ਲਿਓ ਉਬਾਰ। ਜਦੋਂ ਅਸੀਂ ਨਿਊਕਲੀਅਰ ਆਰਮਸ ਰੇਸ ਦੀ ਗੱਲ ਕਰਦੇ ਹਾਂ, ਇੱਕ ਪੀਰੀਅਡ ਸੀ ਕਿ 60ਵਿਆਂ ਦੇ ਵਿੱਚ ਉਹਨੂੰ ਸਿਰਫ ਆਰਮਸ ਰੇਸ ਕਹਿੰਦੇ ਸੀ ਜੀ। ਇੰਡੀਆ ਪਾਕਿਸਤਾਨ ਦੇ ਵਿੱਚ ਆਰਮਸ ਰੇਸ ਹੈ। ਜੇ ਸੋਵੀਅਤ ਯੂਨੀਅਨ ਨੇ ਇੰਡੀਆ ਨੂੰ ਹਥਿਆਰ ਵੇਚੇ ਤੇ ਫਿਰ ਪਾਕਿਸਤਾਨ ਪਹੁੰਚ ਜਾਂਦਾ ਸੀ ਅਮਰੀਕਾ ਦੇ ਕੋਲ, ਦਿਓ ਜੀ ਸਾਨੂੰ। ਸੋ ਇਹਦੀ ਆਪਣੀ ਹਥਿਆਰ ਇੰਡਸਟਰੀ ਕੰਮ ਕਰਦੀ ਸੀ, ਜੋ ਪ੍ਰੋਡਿਊਸ ਕਰਦੇ ਨੇ ਉਹ ਵੇਚਣ ਲੱਗ ਜਾਂਦੇ ਸੀ। ਸੋ ਇਹ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਇਵੇਂ ਹੀ ਕੰਪੀਟੀਸ਼ਨ ਕਰਕੇ ਆਪਣਾ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਹੈ ਕਮਾਈ ਹਥਿਆਰਾਂ 'ਚੋਂ ਹੁੰਦੀ ਹੈ। ਪਰ ਸਾਡੇ ਲਈ ਇਹ ਹੋਰ ਵੀ ਖਤਰਨਾਕ ਬਣ ਗਿਆ। ਉਸ ਪਹਿਲੀ ਹਥਿਆਰ ਰੇਸ 'ਚੋਂ ਅਸੀਂ ਦੇਖਦੇ ਹਾਂ ਉਹ ਫਿਰ 65 ਹੋਏ, 71 ਹੋਏ ਜਾਂ ਈਵਨ ਕਾਰਗਿਲ ਹੋਏ। ਪਰ ਕਾਰਗਿਲ ਤੋਂ ਪਹਿਲਾਂ ਤੱਕ ਜਿਹੜਾ ਸਭ ਤੋਂ ਖਤਰਨਾਕ ਪਾਰਟ ਭਾਰਤ ਨੇ ਉਸ ਖਿੱਤੇ ਦੇ ਵਿੱਚ ਐਂਟਰ ਕੀਤਾ ਜਾਂ ਕਰਵਾਇਆ ਉਹ ਸੀ ਐਟੋਮਿਕ। ਔਰ 1974 'ਚ ਪਹਿਲਾ ਧਮਾਕਾ ਐਟਮ ਬੰਬ ਦਾ ਪੋਖਰਾਨ 'ਚ ਕੀਤਾ ਗਿਆ ਔਰ 1998 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ 5 ਧਮਾਕੇ ਨਿਊਕਲੀਅਰ ਕਰਕੇ ਔਰ ਪਾਕਿਸਤਾਨ ਨੇ 2 ਹਫ਼ਤੇ ਬਾਅਦ ਕਰਕੇ ਉਹ ਜਿਹੜੀ ਰੇਸ 98 ਦੇ ਵਿੱਚ ਸ਼ੁਰੂ ਹੋਈ। ਪਿਛਲੇ 19 ਸਾਲ ਤੋਂ ਇਹ ਲਗਾਤਾਰਤਾ ਨਾਲ ਫਿਰ ਇਕੱਲੀ ਬੰਬ ਬਣਾਉਣ ਤੱਕ ਨਹੀਂ ਰਹੀ, ਫਿਰ ਹੋਇਆ ਜੀ ਕਿ ਵਾਰਹੈਡ, ਨਿਊਕਲੀਅਰ ਵਾਰਹੈਡ, ਮਿਸਲ ਸਿਸਟਮ ਜਿਹਨੇ ਉਹ ਡਿਲੀਵਰ ਕਰਨਾ ਹੈ ਮਿਸਾਈਲਾਂ ਨੇ। ਔਰ ਹੁਣ ਕਿਉਂਕਿ ਗੱਲ ਲੜਾਈ ਸਿਰਫ ਧਰਤੀ ਤੇ ਜਾਂ ਉੱਤੇ ਅਸਮਾਨ 'ਚ ਹੀ ਨਹੀਂ ਹੋਣੀ, ਪਾਣੀਆਂ 'ਚ ਵੀ ਹੋਣੀ ਹੈ। ਫਿਰ ਸਬਮੈਰੀਨਸ ਆ ਗਿਆ ਜੀ, ਇੰਡੀਆ ਨੇ ਇੰਨੀਆਂ ਸਬਮੈਰੀਨਸ ਲੈ ਲਈਆਂ, ਪਾਕਿਸਤਾਨ ਨੂੰ ਜਿਹੜਾ ਚਾਈਨਾ ਨੇ ਵੀ ਆਪਣਾ ਅਸੈਂਬਲ ਕਰਕੇ ਦੇਣੀਆਂ ਨੇ। ਫਿਰ ਇਕੱਲਾ ਹੋਇਆ ਜੀ ਸਬਮੈਰੀਨਸ ਨਾਲ ਗੱਲ ਨਹੀਂ ਬਣਨੀ ਹੈ, ਸਬਮੈਰੀਨਸ ਦੇ ਉੱਤੇ ਵੀ ਜਿਹੜਾ ਹੈ ਉਹ ਨਿਊਕਲੀਅਰ ਹੈਡਡ ਮਿਸਾਈਲਾਂ ਫਾਇਰ ਕਰਨ ਦੀ ਟੈਕਨੋਲੋਜੀ। ਹੁਣ ਉਹਦੇ 'ਚ ਭਾਰਤ ਦਾ ਪਿਛਲੇ ਹਫ਼ਤੇ 2 ਹਫ਼ਤੇ ਪਹਿਲਾਂ ਬੜਾ ਪੁੱਠੀਆਂ ਛਾਲਾਂ ਮਾਰ ਰਹੇ ਸੀ ਜੀ, ਅਗਨੀ 3, ਅਗਨੀ 4। ਅਸੀਂ ਹੁਣ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਸਲ ਜਿਹੜੀ ਸਾਰੇ ਚੀਨ ਨੂੰ ਕਵਰ ਕਰਦੀ ਹੈ, ਚੀਨ ਨੇ ਉਹਦੇ ਤੇ ਰਿਐਕਟ ਕੀਤਾ। ਸੋ ਜ਼ਾਹਿਰ ਹੈ ਕਿ ਜਦੋਂ ਵੱਡੀ ਤਾਕਤ, ਭਾਰਤ ਆਬਾਦੀ ਦੇ ਲਿਹਾਜ਼ ਨਾਲ 6 ਗੁਣਾ ਵੱਡਾ ਹੈ ਪਾਕਿਸਤਾਨ ਤੋਂ, ਡਿਜ਼ਾਈਨ ਉਹਨਾਂ ਦਾ ਜਿਸ ਕਿਸਮ ਦਾ RSS ਦੇ ਥੱਲੇ ਹੈ, ਉਹਨਾਂ ਨੇ ਕਦੇ ਪਾਕਿਸਤਾਨ ਨੂੰ ਐਕਸੈਪਟ ਨਹੀਂ ਕੀਤਾ। ਅਖੰਡ ਭਾਰਤ ਦਾ ਕਨਸੈਪਟ ਉਹਨਾਂ ਦੇ ਦਿਮਾਗ 'ਚ ਵੜਿਆ। ਸੋ ਜਿਹਨੂੰ ਉਹ ਸਾਡੇ ਪੰਜਾਬੀ 'ਚ ਕਰਦੇ ਕਹਿੰਦੇ ਨੇ ਵੀ ਮਰਦਾ ਕੀ ਨਹੀਂ ਕਰਦਾ। ਕਈ ਸਟੇਜਸ ਆ ਜਾਂਦੀਆਂ ਨੇ, ਤੁਹਾਨੂੰ ਲੱਗਦਾ ਕਿ ਵੀ ਸਾਡੇ ਕੋਲ ਕੀ ਚੋਇਸ ਹੈ। ਪਰ ਕੁੱਲ ਮਿਲਾ ਕੇ ਜਦੋਂ ਅਸੀਂ ਆਪਣੇ ਕੌਮੀ ਹਿੱਤਾਂ ਤੋਂ ਦੇਖਦੇ ਹਾਂ, ਜਿਹੜੀ ਸਾਡੇ ਲਈ ਪਹਿਲ ਦੀ ਗੱਲ ਹੈ ਕਿ ਭਾਈ ਅਸੀਂ ਇਹ ਦੋਨੋਂ ਹੀ ਜਿਨ੍ਹਾਂ ਦੇ ਵਿੱਚ ਨਿਊਕਲੀਅਰ ਆਰਮਸ ਰੇਸ ਭਾਰਤ ਔਰ ਪਾਕਿਸਤਾਨ, ਚੀਨ ਦਾ ਤਾਂ ਭਾਰਤ ਨਾਲ ਤਾਂ ਕੋਈ ਮੁਕਾਬਲਾ ਨਹੀਂ, ਪਰ ਜਿਵੇਂ ਅਮਰੀਕਾ ਜਿਹੜਾ ਉੱਥੇ ਹੁਣ ਕਰ ਰਿਹਾ, ਤਾਈਵਾਨ ਜਿਹਨੂੰ ਚੀਨ ਜਿਹੜਾ ਉਹ ਆਪਣਾ ਹਿੱਸਾ ਮੰਨਦਾ ਪੀਪਲਸ ਰਿਪਬਲਿਕ ਆਫ ਚਾਈਨਾ ਦਾ। ਹੁਣ ਤਾਈਵਾਨ ਦਾ ਪ੍ਰੈਜ਼ੀਡੈਂਟ ਜਾਣਾ, ਉਹਨੇ ਸੈਂਟਰਲ ਅਮਰੀਕਾ ਸੀ, ਉਹ ਲੇਡੀ ਹੈ, ਉਹਨੂੰ ਹਿਊਸਟਨ ਸੱਦ ਲਿਆ ਇਹਨਾਂ ਨੇ, ਰਿਪਬਲਿਕਨਾਂ ਨੇ, ਉਹ ਚਾਈਨਾ ਨੇ ਪ੍ਰੋਟੈਸਟ ਕੀਤਾ। ਸੋ ਕੁੱਲ ਮਿਲਾ ਕੇ ਅਜੇ ਡੋਨਲਡ ਟਰੰਪ ਨੇ ਟੇਕ ਓਵਰ ਨਹੀਂ ਕੀਤਾ ਵੀ ਇਹਨੂੰ ਉਹਦੀ ਸਹੁੰ ਚੁੱਕਣ ਦਾ। ਆਲਰੇਡੀ ਪਹਿਲਾ ਆਰਡਰ ਕੱਢਤਾ ਕਿ ਜੀ ਜਿਹੜੇ ਪੋਲੀਟੀਕਲ ਅਪਾਇੰਟੀ ਸੀ ਓਬਾਮਾ ਦੇ ਸਭ ਮੇਰੀ ਸਹੁੰ ਚੁੱਕਣ ਤੋਂ ਪਹਿਲੇ ਆ ਜਾਓ ਵਾਪਸ। ਉਹ ਰਿਚਰਡ ਵਰਮਾ ਜਿਹੜਾ ਇੰਡੀਆ ਦਾ ਅਮਰੀਕਾ ਦਾ ਐਂਬੈਸਡਰ ਹੈ ਇੰਡੀਆ 'ਚ, ਉਹ ਵੀ ਆਏਗਾ, ਉਹਨੂੰ ਵੀ ਛੱਡਣਾ। ਜਿਹੜਾ ਕੈਨੇਡਾ 'ਚ ਹੈ ਉਹ ਵੀ, ਹਾਲਾਂਕਿ ਪਹਿਲਾਂ ਵੀ ਜਿਹੜੀਆਂ ਪੋਲੀਟੀਕਲ ਅਪਾਇੰਟਮੈਂਟਸ ਹੁੰਦੀਆਂ ਨੇ ਨਵੇਂ ਪ੍ਰੈਜ਼ੀਡੈਂਟ ਆ ਕੇ ਚੇਂਜ ਕਰਦੇ ਨੇ, ਪਰ ਉਹਦੇ 'ਚ ਇੱਕ ਪ੍ਰੋਸੈਸ ਹੁੰਦੀ ਹੈ। ਨਵਾਂ ਇਨੋਗ੍ਰੇਸ਼ਨ ਤੋਂ ਬਾਅਦ ਤੁਸੀਂ ਨੋਮੀਨੇਟ ਕਰਦੇ ਹੋ, ਫਿਰ ਸੈਨੇਟ ਦੇ ਸਾਹਮਣੇ ਕਨਫਰਮੇਸ਼ਨ ਹੁੰਦੀ ਹੈ, 2-3 ਮਹੀਨੇ ਦੀ ਵਿੰਡੋ ਹੁੰਦੀ ਹੈ। ਉੱਥੇ ਵੀ ਜਿਨ੍ਹਾਂ ਨੇ ਕੀਤਾ ਆਪਣੇ ਬੱਚੇ ਪਾਏ ਹੁੰਦੇ ਨੇ, ਉਹਨਾਂ ਨੇ ਭਾਵੇਂ ਐਮਬੈਸੀਆਂ ਦੇ ਆਪਣੇ ਸਕੂਲ ਨੇ ਉਹਨਾਂ ਦੇ ਕੰਪਾਊਂਡ ਦੇ ਵਿੱਚ। ਪਰ ਇੱਕ ਪਾਸੇ ਇਹ ਦੌੜ ਲੱਗੀ ਹੈ ਹੁਣ ਤਾਈਵਾਨ ਨੂੰ, ਔਰ ਚਾਈਨਾ ਬਹੁਤ ਸੈਂਸਿਟਿਵ ਹੈ, ਉਹ ਦਲਾਈ ਲਾਮਾ ਦਾ ਹੋਏ ਜਾਂ ਤਾਈਵਾਨ ਦਾ ਹੋਏ। ਉਧਰੋਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਸੈਬੋਟਾਜ ਕਰਨ ਦੇ ਲਈ ਇੰਡੀਆ ਜੋ ਕੁਝ ਬਲੋਚਿਸਤਾਨ ਦੇ ਵਿੱਚ ਕਰ ਰਿਹਾ ਹੈ, ਗਿਲਗਿਤ ਦੇ ਵਿੱਚ ਕਰ ਰਿਹਾ ਹੈ, ਔਰ ਉਹਦੇ 'ਚ ਆਲਰੇਡੀ ਇਸ ਕਿਸਮ ਦਾ ਇੰਨਾ ਕੁਝ ਚੱਲ ਰਿਹਾ। ਔਰ ਇੰਡੀਆ ਨੇ ਉੱਤੋਂ ਇਹ ਅਗਨੀ ਮਿਸਾਈਲਾਂ ਕਰਕੇ ਕੀਤਾ। ਪਾਕਿਸਤਾਨ ਨੇ ਅੱਜ ਜਿਹੜਾ
ਜਿਹੜੀ ਉਹਨਾਂ ਦੀ ਉਸ ਖਿੱਤੇ ਦੀ ਮੇਨ ਖਬਰ ਹੈ, ਈਵਨ ਇੱਥੋਂ ਦੇ ਵੀ ਇੰਟਰਨੈਸ਼ਨਲ ਮੀਡੀਆ 'ਚ ਵੀ ਹੈ ਕਿ ਪਾਕ ਫਾਇਰ ਸਬਮਰੀਨ ਲਾਂਚ ਨਿਊਕਲੀਅਰ ਕੇਪੇਬਲ ਮਿਸਲ। ਉਹਨਾਂ ਨੇ ਜਿਹੜਾ ਹੈ ਉਹਦਾ ਨਾਂ ਹੀ ਬਾਬਰ 3 ਰੱਖਿਆ, ਬਾਬਰ ਦੇ ਨਾਂ ਤੇ, ਔਰ 450 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਜਿਹੜੀ ਉਹਨਾਂ ਦੀ ਸਬਮਰੀਨ ਹੈ, ਕਰੂਜ਼ ਮਿਸਲ ਉਹਨੂੰ ਕਹਿੰਦੇ ਨੇ। ਔਰ ਇਹ ਜਿਹੜੀ ਹੈ ਇਹ ਸਬਮਰੀਨ ਪਣਡੁੱਬੀ ਚੋਂ ਜਿਹੜੀ ਹੈ ਉਹ ਫਾਇਰ ਹੋਏਗੀ, ਔਰ ਇਹਦੇ 'ਚ ਇਹਨਾਂ ਦਾ ਆਪਣਾ ਹੀ ਮੀਡੀਆ ਕਹਿੰਦਾ ਜੀ ਬਾਬਰ 3 ਮਿਸਲ ਜਿਹੜੀ ਹੈ ਇਹ ਲੇਟੈਸਟ, ਕਿਉਂਕਿ ਇੰਡੀਆ ਪਹਿਲਾਂ ਆਪਣੀਆਂ ਕਰੂਜ਼ ਮਿਸਲਸ ਕਰ ਚੁੱਕਾ ਹੈ। ਜੇ ਪਾਕਿਸਤਾਨ ਨੂੰ ਇਹ ਤਬਾਹ ਵੀ ਕਰ ਦੇਣ ਤਾਂ ਸਬਮਰੀਨ 'ਚ ਭਾਵੇਂ ਉਹਨਾਂ ਦੇ ਕੋਲ ਇੱਕ ਹੋਏ, ਉਹ ਜਵਾਬੀ ਹਮਲਾ ਨਿਊਕਲੀਅਰ ਦੇ ਨਾਲ ਕਰ ਸਕਦੇ ਨੇ। ਸੋ ਇਹ ਜਿਹੜੀ ਹੈ ਇੱਕ ਬੜੀ ਡੇਂਜਰਸ ਜਿਹੜੀ ਲਾਈਨ ਦੇ ਥੱਲੇ ਸਾਰੀ ਦੌੜ 'ਚ ਤੁਰੀ ਹੋਈ ਹੈ। ਔਰ ਇਕੱਲੀ ਗੱਲ ਇੱਥੋਂ ਤੱਕ ਹੀ ਨਹੀਂ ਹੈ, ਅਸੀਂ ਫਿਰ ਦੇਖਦੇ ਹਾਂ ਕਿ ਹੁਣ ਭਾਰਤ ਨੇ 9.3 ਟਨ ਵੈਪਨ ਕੈਰੀ ਕਰਨ ਵਾਲੇ ਜਿਹੜੇ ਜਿਨ੍ਹਾਂ ਦੇ ਉੱਤੇ ਆ ਸਕਦੇ ਨੇ, ਔਰ ਸਾਈਮਲਟੇਨੀਅਸਲੀ ਏਅਰ ਔਰ ਗਰਾਊਂਡ ਮਿਸ਼ਨ ਨੂੰ ਉਹ ਹੈਂਡਲ ਕਰ ਸਕਦੇ ਨੇ। ਉਹ ਪਹਿਲਾ ਸਕੁਆਡਰਨ ਜਿਹੜਾ ਉਹਨਾਂ ਦਾ ਰਾਫੇਲ ਫਾਈਟਰ ਜੈਟਸ ਦਾ ਉਹ ਬੰਗਾਲ ਦੇ ਵਿੱਚ ਤਾਇਨਾਤ ਕਰ ਦਿੱਤਾ। ਆਲਰੇਡੀ ਮਿਗ ਦੂਜੇ ਤੀਜੇ ਯੂਜ਼ ਕਰਦੇ ਸੀ। ਹੁਣ ਇਹ ਕਿਹਦੇ ਅਗੇਂਸਟ ਬੜਾ ਕਲੀਅਰਲੀ ਕਿਹਾ ਕਿ ਵਿਦ ਇਟ ਸਾਈਟ ਸੈਟ ਔਨ ਚਾਈਨਾ, ਇੰਡੀਆ ਵਿਲ ਬੇਸ ਦਾ ਫਸਟ ਸਕੁਆਡਰਨ ਆਫ ਰਾਫੇਲ ਫਾਈਟਰ ਜੈਟਸ ਇਨ ਬੰਗਾਲ। ਸੋ ਕੁੱਲ ਮਿਲਾ ਕੇ ਜਿਹੜੀ ਸਾਰੀ ਰੇਸ ਹੈ ਜਿਸ ਪਾਸੇ ਨੂੰ ਇਹਨਾਂ ਨੇ ਤੋਰੀ ਹੋਈ ਹੈ, ਇਹ ਇੱਕ ਬੜੀ ਅਨਫੋਰਚੂਨੇਟ ਹੈਪਨਿੰਗ ਹੈ। ਔਰ ਮੈਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਜਾਂ ਭਰਾ ਭੈਣ ਤਾਂ ਵਿਚਾਰੇ ਉਹਨਾਂ ਦਾ ਵੀ ਬਹੁਤਾ ਨਹੀਂ ਹੈ, ਜਿਹੜੇ ਵੀ ਇਹਨਾਂ ਦੇ ਪਾਲਿਸੀ ਮੇਕਰ ਨੇ, ਕਿ ਘੱਟੋ ਘੱਟ ਨਾਂ ਰੱਖਣ ਲੱਗਿਆ ਮਿਸਾਈਲਾਂ ਦਾ ਇਸ ਗੱਲ ਦਾ ਧਿਆਨ ਰੱਖੋ ਕਿ ਠੀਕ ਹੈ ਜਦੋਂ ਤੁਸੀਂ ਇਹਨਾਂ ਨੂੰ ਚੜਾਉਣਾ ਚਾਹੁੰਦੇ ਹੋ ਕਿ ਭਾਈ ਇਹਨਾਂ ਦੇ ਨਾਂ ਨਾਲ ਬਾਬਰ ਰੱਖੋ, ਪਰ ਬਾਬਰ ਨੇ ਕੋਈ ਹਿੰਦੂਆਂ ਦਾ ਸਾਮਰਾਜ ਆ ਕੇ ਨਹੀਂ ਸੀ ਉਲਟਾਇਆ। ਉਸ ਵੇਲੇ ਲੋਧੀ ਪਠਾਣਾ ਦਾ ਰਾਜ ਸੀ, 300 ਸਾਲ ਤੋਂ ਉਹ ਬੈਠੇ ਸੀ, ਔਰ ਜੋ ਬਾਬਰ ਦੀਆਂ ਫੌਜਾਂ ਨੇ ਜ਼ੁਲਮ ਕੀਤੇ ਉਸ ਦਾ ਪਹਿਲਾ ਸ਼ਿਕਾਰ ਲੋਧੀ ਪਠਾਨ, ਉਹਨਾਂ ਦੀਆਂ ਬੇਗਮਾਂ, ਆਮ ਮੁਸਲਮਾਨ ਰਿਹਾ ਆ। ਔਰ ਜ਼ਾਹਰ ਹੈ ਹਿੰਦੂ ਔਰ ਦੂਜੇ ਜਿਹੜੇ ਉੱਚੀ ਜਾਤ ਨੀਚੀ ਜਾਤ ਸਾਰੇ ਹੀ ਹੋਏ ਸੀ। ਹੁਣ ਜੇ ਤੁਸੀਂ ਇਹ ਬਾਬਰ ਦੀ ਲੈਗੇਸੀ ਦੇ ਨਾਲ ਜੁੜੋ, ਥੋੜੇ ਹੀਰੋ ਨੇ ਇਸਲਾਮ ਦੀ 1450 ਸਾਲ ਦੀ ਹਿਸਟਰੀ 'ਚ, ਤੁਸੀਂ ਸਲਾਹਦੀਨ ਤੋਂ ਕਰਕੇ, ਔਰ ਜੇ ਤੁਸੀਂ ਕੁਛ ਵੀ ਆਪਣੀ ਹਿਸਟਰੀ ਦੇ ਹੋਰ ਹੀਰੋ ਚੁਣ ਲਓ, ਜੇ ਤੁਸੀਂ ਬਿਲਕੁਲ ਹੀ ਜਿਹੜਾ ਇਹਨਾਂ ਨੂੰ ਦਿਖਾਣਾ। ਔਰ ਮੈਂ ਸਮਝਦਾ ਵੀ ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਅੱਜ ਸਿੱਖ ਕੌਮ 30 ਮਿਲੀਅਨ ਸਿੱਖ ਕੌਮ ਆਪਣੀ ਆਜ਼ਾਦੀ ਦੇ ਲਈ, ਖਾਲਿਸਤਾਨ ਦੇ ਲਈ ਜੂਝ ਰਹੀ ਹੈ, ਔਰ ਅਸੀਂ ਸੀਨਾ ਬਸੀਨਾ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਨਾਲ ਤੁਰ ਰਹੇ, ਅੱਗੋਂ ਵੀ ਇਸ ਸਫ਼ਰ ਨੂੰ ਤੈਅ ਕਰਨਾ ਚਾਹੁੰਦੇ, ਤਾਂ ਫਿਰ ਥੋੜ੍ਹਾ ਜਿਹਾ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਗੇ। ਜੇ ਤੁਸੀਂ ਬਾਬਰ ਜਾਂ ਅਬਦਾਲੀ ਜਾਂ ਔਰੰਗਜ਼ੇਬ ਇਹਨਾਂ ਨੂੰ ਓਨ ਕਰੋ, ਇਹ ਕੋਈ ਇਸਲਾਮ ਦੇ ਕੋਈ ਆਈਡੀਅਲ ਰਿਪਰੈਜ਼ੈਂਟੇਟਿਵ ਨਹੀਂ ਨੇ। ਤੁਸੀਂ ਹੁਣ ਉਹ ਇੱਕ ਉਹਨੇ ਉਹ ਕੀ ਪਟੌਦੀ ਦਾ ਮੁੰਡਾ ਕੀ ਹੈ ਉਹਦਾ, ਸੈਫ ਅਲੀ ਖਾਨ, ਉਹਨੇ ਮੁੰਡੇ ਦਾ ਜੰਮਿਆ ਉਹਦੇ ਕ੍ਰਿਸ਼ਨਾ ਕਪੂਰ, ਕਰੀਨਾ ਕਪੂਰ ਕੇ ਕੌਣ ਹੈ ਉਹਦਾ ਨਾਂ ਤੈਮੂਰ ਰੱਖਿਆ। ਦੱਸੋ ਹੁਣ ਤੈਮੂਰ ਨਾਲ ਕੀ ਲਾਗਾ ਦੇ ਗਏ? ਥੋੜ੍ਹਾ ਇਸਲਾਮ ਦੇ 1400 1450 ਸਾਲ 'ਚ ਜਿਹੜੇ ਯੋਧੇ ਜਾਂ ਨੋਬਲ ਲੋਕ ਔਰ ਫਕੀਰ ਲੋਕ ਕਿੰਨੇ ਨੇ। ਹੁਣ ਤੁਸੀਂ ਖਾਮ ਖਾਹ ਦਾ ਇਸ ਕਿਸਮ ਦਾ ਕੋਈ ਵਰਤਾਰਾ ਕਰੋਗੇ, ਕੋਈ ਤੈਮੂਰ ਨਾਲ ਉਹਨਾਂ ਦਾ ਨੇ ਆਪਣੇ ਖਾਨਦਾਨਾਂ ਨਾਲ ਕੀ ਕੀਤਾ ਹੋਇਆ। ਹੁਣ ਕੁੱਲ ਮਿਲਾ ਕੇ ਬਾਬਰ ਨੇ, ਉਸਦੀ ਬਾਬਰ ਦੀ ਆਪਣੀ ਹਿਸਟਰੀ ਦੇਖ ਲਓ, ਫੈਮਿਲੀ ਨੇ ਮੈਂ ਦੁਹਰਾ ਵੀ ਨਹੀਂ ਸਕਦਾ ਵੀ ਕਿਸ ਕਿਸਮ ਦਾ। ਸੋ ਕੁੱਲ ਮਿਲਾ ਕੇ ਇਹ ਲੈਗੇਸੀ ਨਹੀਂ ਹੈ ਕਿ ਜਿਹਦੇ ਤੇ ਤੁਸੀਂ ਫਖਰ ਕਰੋ ਜਿਹੜੀ ਲੈਗੇਸੀ ਇਸਲਾਮ ਦੀ ਹੈ, ਜਿਸ ਚੋਂ ਜਿਹਨੇ ਚੇਂਜ ਕੀਤਾ ਮਿਡਲ ਈਸਟ ਦਾ ਹੀ ਨਹੀਂ, ਜਿਹੜਾ ਕਿ ਅੱਜ ਵੀ 1400 1450 ਸਾਲ ਬਾਅਦ ਇੱਕ ਵਾਈਬ੍ਰੈਂਟ ਫੇਥ ਹੈ, ਇੱਕ ਆਈਡੀਓਲੋਜੀ ਹੈ, ਇੱਕ ਬਰਾਬਰੀ ਦੀ ਗੱਲ ਹੈ, ਇੱਕ ਜਿਹੜਾ ਇਨਸ ਹਿਊਮਨ ਸਿਵਲਾਈਜੇਸ਼ਨ ਦੇ ਵਿੱਚ ਜੋ ਕੁਛ ਹਜ਼ਰਤ ਮੁਹੰਮਦ ਸਾਹਿਬ ਨੇ ਦਿੱਤਾ ਹੈ, ਉਹ ਇੱਕ ਬੜੀ ਯੂਨੀਕ ਕੰਟਰੀਬਿਊਸ਼ਨ ਹੈ। ਔਰ ਜਿਸ ਰਸਤੇ ਤੇ ਤੁਰਦੇ ਆ ਕਿੰਨੀਆਂ ਕੁਰਬਾਨੀਆਂ ਹੋਈਆਂ। ਸੋ ਮੈਂ ਸਮਝਦਾ ਕਿ ਵੀ ਜੇ ਇਹ ਸੁਝਾਅ ਕਿਸੇ ਤੱਕ ਪਹੁੰਚਾ ਦਿੱਤਾ ਜਾਏ ਕਿ ਵੀ ਇਹ ਅਬਦਾਲੀ, ਗੌਰੀ, ਬਾਬਰ ਇਹਨਾਂ ਦਾ ਖਹਿੜਾ ਛੱਡੋ, ਬਥੇਰਾ ਹੋ ਗਿਆ। ਪਹਿਲੀ ਸਟੇਜ ਤੇ ਠੀਕ ਸੀ ਕਿ ਵੀ ਤੁਸੀਂ ਜੇ ਇਕੱਲਾ ਇਹਨਾਂ ਦਾ ਨਾਂ ਲਿਆ, ਕੋਈ ਹਿੰਦੂਆਂ ਦੀ ਅੱਖ ਚੁੰਗਲ ਨਹੀਂ ਹੁੰਦੀ। ਫਿਰ ਜੇ ਅਬਦਾਲੀ ਦਾ ਨਾਂ ਲਓਗੇ ਫਿਰ ਸਾਨੂੰ ਵੀ ਲੱਗਦਾ ਵੀ ਅਬਦਾਲੀ ਨੇ ਦਰਬਾਰ ਸਾਹਿਬ ਢਾਇਆ ਸੀ, ਫਿਰ ਤੁਸੀਂ ਬਦੋ ਬਦੀ ਸਾਨੂੰ ਇਹਨਾਂ ਨਾਲ ਫਿਰ ਧੱਕੇ ਨੂੰ ਉੜਦੇ ਹੋਗੇ। ਸੋ ਕੁੱਲ ਮਿਲਾ ਕੇ ਪਰ ਇਹ ਜਿਹੜੀ ਦੌੜ ਹੈ, ਜਿਹੜੀ ਆਰਮਸ ਰੇਸ ਦੀ ਗੱਲ ਹੈ, ਇਹ ਅਲਟੀਮੇਟਲੀ ਦੋਨੋਂ ਪਾਸੇ ਤਬਾਹੀ ਦਾ ਹੀ ਕਾਰਨ ਬਣਦੀ। ਔਰ ਸਾਡੀ ਸਿਵਲਾਈਜੇਸ਼ਨ ਜਿਹੜੀ ਅਸੀਂ ਵਿਚਕਾਰ ਹੈ, ਸਾਡੀ ਇਹ ਮੁਕੰਮਲ ਤਬਾਹੀ ਨੂੰ ਹੀ ਸੱਦਾ ਦੇਣ ਵਾਲੀ ਗੱਲ ਹੈ। ਇਸ ਲਈ ਬਫਰ ਸਟੇਟ ਖਾਲਿਸਤਾਨ ਦੀ ਗੱਲ ਅਲਟੀਮੇਟ ਸੋਲਿਊਸ਼ਨ ਲਾਈ ਕਰਦਾ। ਸੋ ਇਹ ਸਾਡੇ ਲਈ ਹੋਰ ਵੀ ਚਿੰਤਾ ਦਾ ਕਾਰਨ ਹੈ ਕਿ ਲੜਾਈ ਹੁਣ ਸਿਰਫ ਗਰਾਊਂਡ ਹੀ ਨਹੀਂ, ਉੱਤੇ ਅਸਮਾਨੀ ਵੀ, ਔਰ ਇਹ ਪਣਡੁੱਬੀਆਂ 'ਚ ਵੀ, ਉਹਦੇ 'ਚ ਵੀ ਨਿਊਕਲੀਅਰ। ਔਰ ਇੰਡੀਆ ਨੇ ਅਗਨੀ 3 ਅਗਨੀ 4 ਦੇ ਨਾਲ ਜਸ਼ਨ ਮਨਾਇਆ ਸੀ। ਨਾਲ ਦੇ ਨਾਲ ਪਾਕਿਸਤਾਨ ਨੇ ਕਿਹਾ ਵੀ ਆਹ ਲੈ ਲਓ ਹੁਣ ਤੁਸੀਂ, ਹੁਣ ਅਸੀਂ ਵੀ ਕੈਪੇਬਲ ਹੈ ਕਿ ਅਸੀਂ
ਉਹ ਸਬਮਰੀਨ ਚੋਂ ਵੀ ਜਿਹੜਾ ਉਹ ਤੁਹਾਡਾ ਇਹ ਨਿਊਕਲੀਅਰ ਵਾਰਹੈਡ ਵਾਲੀ ਜਿਹੜੀ ਕਰੂਜ਼ ਮਿਸਾਈਲ ਹੈ ਉਹ ਫਾਇਰ ਕਰ ਸਕਦੇ ਆ। ਜੀ ਡਾਕਟਰ ਸਾਹਿਬ ਬਿਲਕੁਲ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।